स्पॉन्सर करना चाहते हो संपर्क कर सकते हो 408 722 7698 के उत्ते। मिंटू जी गलबात करते जाइए, होले महल्ले ते होवेगी राजकरमवीर सिंह जी। हाँ जी हाँ जी हाँ जी, एक ना तुहाडे पिछे डिस्टर्बिंग बहुत आ रही है, इस तरह लगता है जिवें बहुत तेज हवावां चल रही होंदियां, साउंड सिस्टम तो ठीक है। ओके, मैं इसनूं करदा जी, ठीक करदा ते आपां जी मैं उस चीज़ ਨੂੰ ਜਿਹੜਾ ਜੀ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮਿੰਟੂ ਜੀ। ਤੇ ਆਪਾਂ ਜੇ ਗੱਲਬਾਤ ਨੂੰ ਉਨੀ ਚਿਰ ਤੱਕ ਸ਼ੁਰੂ ਕਰ ਲਈਏ ਵੀ ਹੋਲੇ ਮਹੱਲੇ, ਹਾਂਜੀ ਹੋਲੇ ਮਹੱਲੇ ਤੇ ਕਹਿੰਦੇ ਆ ਜੀ ਹੋ ਰਹੀ ਹੈ ਜੀ ਕਿਸਾਨ ਕਾਨਫਰੰਸ। ਹਾਂਜੀ ਹੋਵੇਗੀ, ਹੋਲਾ ਮਹੱਲਾ ਆਉਣਾ ਇਸ ਵਾਰੀ ਮੇਰੇ ਖਿਆਲ ਦੇ ਨਾਲ ਤਕਰੀਬਨ ਬੰਨਾ ਉਹ ਮਹੀਨੇ ਦੇ ਅਖੀਰ ਦੇ ਵਿੱਚ। ਸੋ ਇਹ ਫੈਸਲਾ ਕੀਤਾ ਗਿਆ ਹੈ ਅੱਜ ਇਹਦੇ ਬਾਬਤ। ਇੱਕ ਮੇਰੇ ਖਿਆਲ ਦੇ ਨਾਲ ਪ੍ਰੈਸ ਕਾਨਫਰੰਸ ਵੀ ਹੋਈ ਆ 28 ਮਾਰਚ ਨੂੰ, ਕਹਿੰਦੇ ਕਿ ਨੇੜੇ ਮਾਤਾ ਨਾਨਕੀ ਚੈਰੀਟੇਬਲ ਹਸਪਤਾਲ ਸਾਹਮਣੇ ਥਾਣਾ ਸਦਰ ਨੇੜੇ ਪੈਟਰੋਲ ਪੰਪ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇਹ ਜਿਹੜੀ ਕਾਨਫਰੰਸ ਹੈ ਸੰਯੁਕਤ ਕਿਸਾਨ ਮੋਰਚੇ ਦਿੱਲੀ ਦੇ ਚੱਲ ਰਹੇ ਸੰਘਰਸ਼ ਦੇ ਵਿੱਚ ਯੋਗਦਾਨ ਪਾਉਣ ਲਈ ਅਹਿਮ ਸਾਬਤ ਹੋਏਗੀ। ਮਤਲਬ ਕਿ ਲੋਕੇਸ਼ਨ ਦੱਸ ਰਹੇ ਨੇ ਔਰ ਨਾਲ ਮੰਤਵ ਦੱਸ ਰਹੇ ਨੇ ਕਿ ਇਸ ਦਾ ਮੰਤਵ ਹੋਏਗਾ ਕਿ ਜੋ ਸਾਂਝਾ ਕਿਸਾਨ ਮੋਰਚਾ ਇੱਕ ਮੋਰਚਾ ਲਾ ਕੇ ਬੈਠਾ ਉਸ ਮੋਰਚੇ ਦੀ ਮਜ਼ਬੂਤੀ ਦੇ ਵਿੱਚ ਸਹਿਯੋਗ ਕੀਤਾ ਜਾਵੇ। ਤਾਂ ਜਿਹੜੇ ਸੱਜਣ ਸੀਗੇ ਜਿਨ੍ਹਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ, ਮੇਰੇ ਖਿਆਲ ਦੇ ਨਾਲ ਇਹ ਵੀ ਭਾਰਤੀ ਕਿਸਾਨ ਯੂਨੀਅਨ ਤੋਂ ਸੀਗੇ, ਤਾਂ ਇਹਨਾਂ ਨੇ ਕਿਹਾ ਕਿ ਟਕੈਤ ਸਾਹਿਬ ਨੂੰ ਵੀ ਸੱਦਾ ਭੇਜਾਂਗੇ, ਬਲਵੀਰ ਸਿੰਘ ਜੀ ਰਾਜੇਵਾਲ ਨੂੰ ਵੀ ਭੇਜਾਂਗੇ, ਜਗਜੀਤ ਸਿੰਘ ਡੱਲੇਵਾਲ ਨੂੰ ਵੀ ਭੇਜਾਂਗੇ, ਹੋਰ ਵੀ ਜਿਹੜੀਆਂ ਪ੍ਰਮੁੱਖ ਸ਼ਖਸੀਅਤਾਂ ਹੋਣਗੀਆਂ ਤਾਂ ਇਹਨਾਂ ਸਭਨਾਂ ਨੂੰ ਅਸੀਂ ਸੱਦਾ ਪੱਤਰ ਘੱਲਾਂਗੇ। ਬਾਕੀ ਹੁਣ ਦੇਖੋ ਕੋਈ ਆਉਂਦਾ ਹੈ ਜਾਂ ਨਹੀਂ ਆਉਂਦਾ, ਮੈਨੂੰ ਪਤਾ ਨਹੀਂ ਹੈ। ਸੋ ਇਹ ਪ੍ਰੈਸ ਕਾਨਫਰੰਸ ਹੋਈ ਆ ਜਿਹਦੀ ਅੱਜ ਕੱਲ੍ਹ ਕਹਿ ਲਓ ਕਿ ਬਹੁਤ ਚਰਚਾ ਚੱਲਦੀ ਹੈ ਕਿ ਰੈਲੀ ਇੱਥੇ ਆ, ਰੈਲੀ ਉੱਥੇ ਆ। ਤਾਂ ਇੱਥੇ ਹੁਣ ਹੋਲੇ ਮਹੱਲੇ ਤੇ ਕਿਸਾਨਾਂ ਨੇ ਵੈਸੇ ਤੇ ਇਹੋ ਜਿਹੀ ਪਹਿਲ ਕਦਮੀ ਅੱਗੇ ਆਮ ਤੌਰ 'ਤੇ ਆਪਾਂ ਵੇਖਦੇ ਹਾਂ ਕਿ ਰਾਜਨੀਤਿਕ ਧਿਰਾਂ ਕਰਦੀਆਂ ਨੇ ਕਿ ਫਲਾਣੇ ਜੋੜ ਮੇਲੇ ਤੇ ਅਸੀਂ ਕਰਾਂਗੇ ਭਾਈ ਆਪਣੀ ਸਿਆਸੀ ਕਾਨਫਰੰਸ, ਵਿਸਾਖੀ ਤੇ ਕਰਾਂਗੇ, ਮਾਘੀ ਤੇ ਕਰਾਂਗੇ। ਪਰ ਇਸ ਮਰਤਬਾ ਕਿਉਂਕਿ ਰੰਗਤ ਜਿਹੜੀ ਆ ਉਹ ਚੁਫੇਰੇ ਕਿਸਾਨੀ ਸੰਘਰਸ਼ ਦੀ ਚੜੀ ਹੋਈ ਹੈ ਤਾਂ ਇਹ ਗੱਲ ਸੁਣਨ ਨੂੰ ਮਿਲ ਰਹੀ ਹੈ। ਖੈਰ ਦੇਖਦੇ ਹਾਂ ਜੀ ਅੱਗੇ ਕੀ ਹੁੰਦਾ। ਵੈਸੇ ਜੇ ਆਪਾਂ ਦੇਖੀਏ ਬੰਗਾਲ ਦੇ ਵਿੱਚ ਕਿਸਾਨ ਆਗੂ ਗਏ ਹੋਏ ਨੇ। ਇਸ ਤੋਂ ਇਲਾਵਾ ਜਿਹੜੇ ਸਾਂਝੇ ਕਿਸਾਨ ਮੋਰਚੇ ਦੇ ਅਹਿਮ ਮੈਂਬਰ ਨੇ ਡਾਕਟਰ ਦਰਸ਼ਨਪਾਲ, ਉਹਨਾਂ ਨੇ ਸਾਫ਼ ਕੀਤਾ, ਵੈਸੇ ਤਾਕੀਦ ਕਹਿ ਸਕਦੇ ਹਾਂ, ਤਾਕੀਦ ਕਰ ਦਿੱਤੀ ਆ ਕਿ ਜੋ ਪੱਕੇ ਨਿਰਮਾਣ ਕਾਰਜ ਕੀਤੇ ਜਾ ਰਹੇ ਆ ਕਿਸਾਨਾਂ ਵੱਲੋਂ ਬਾਰਡਰ ਤੇ, ਤੁਸੀਂ ਉਹ ਦੇਖਿਆ ਹੋਣਾ, ਕੋਈ ਛੰਨ ਪਾ ਰਿਹਾ, ਕੋਈ ਇੱਟਾਂ ਲਾ ਰਿਹਾ। ਮਤਲਬ ਕਿ ਜਿੱਦਾਂ ਆਪਾਂ ਪਿੰਡਾਂ 'ਚ ਇੱਕ ਸ਼ਬਦ ਇਸਤੇਮਾਲ ਕਰਦੇ ਹਾਂ ਪੱਕੇ ਕੋਠੇ। ਵੈਸੇ ਕੋਠੇ ਹੁਣ ਕੋਠੀਆਂ ਨੇ ਜਗ੍ਹਾ ਲੈ ਲਈ ਆ, ਉਹ ਕੋਠੇ ਘੱਟ ਰਹਿ ਗਏ, ਕੱਚੇ ਕੋਠੇ ਤੇ ਫਿਰ ਕੱਚੇ ਕੋਠਿਆਂ ਤੋਂ ਆਪਾਂ ਪੱਕੇ ਕੋਠਿਆਂ ਦਾ ਸਫ਼ਰ ਤੈਅ ਕੀਤਾ। ਕੋਠਿਆਂ ਤੋਂ ਅਸੀਂ ਵਾਪਸ ਕੋਠੀਆਂ, ਮਤਲਬ ਕਿ ਕਹਿ ਸਕਦੇ ਕਿ ਜਿਹਨੂੰ ਹੁਣ ਕਲਚਰਲ ਆਪਾਂ ਇੱਕ ਪਛਾਣ ਕਹਿ ਸਕਦੇ ਪੰਜਾਬ ਦੀ, ਤਾਂ ਕੋਠੀ ਕਲਚਰ ਵਾਲਾ ਹੈ। ਤਾਂ ਉੱਥੇ ਕੋਠੇ ਉਸਾਰੇ ਜਾ ਰਹੇ ਨੇ, ਯਾਨੀ ਕਮਰੇ ਪਾਏ ਜਾ ਰਹੇ ਨੇ। ਤਾਂ ਉਹਦੇ ਤੇ ਉਜ਼ਰ ਕੀਤਾ ਪ੍ਰਸ਼ਾਸਨ ਨੇ, ਇਤਰਾਜ਼ ਦਿੱਤਾ ਹੈ। ਉਹਨਾਂ ਨੇ ਆਖਿਆ ਤੁਸੀਂ ਇਸ ਤਰ੍ਹਾਂ ਨਹੀਂ ਜੇ ਕਰ ਸਕਦੇ। ਤਾਂ ਕਿਸਾਨ ਹੁਣ ਕਿੱਥੇ, ਤੁਹਾਨੂੰ ਪਤਾ ਮੰਨਦੇ ਕਿੱਥੇ ਆ। ਫਿਰ ਉਸ ਤੋਂ ਬਾਅਦ ਉਹਨਾਂ ਨੇ FIR ਵਗੈਰਾ ਦਰਜ ਕੀਤੀ। ਹਾਲਾਂਕਿ ਕੋਈ ਸਖਤ ਕਾਰਵਾਈ ਤਾਂ ਹਾਲੇ ਤੱਕ ਅਮਲ ਦੇ ਵਿੱਚ ਨਹੀਂ ਆਈ, ਪਰ ਕੱਲ੍ਹ ਨੂੰ ਹੋ ਸਕਦਾ ਕੋਈ ਢਾਉਣ ਵਾਸਤੇ ਪ੍ਰਸ਼ਾਸਕੀ ਕਾਰਵਾਈ ਜਿਹੜੀ ਅੰਜਾਮ ਦਿੱਤੀ ਜਾਵੇ। ਤਾਂ ਇਹਨਾਂ ਨੇ ਸਾਫ਼ ਕਰ ਦਿੱਤਾ, ਸਪਸ਼ਟ ਕਰ ਦਿੱਤਾ ਹੈ ਜਿਹੜੇ ਡਾਕਟਰ ਦਰਸ਼ਨਪਾਲ ਆ ਕਿ ਐਸਾ ਸਾਡਾ ਕੋਈ ਮਨਸੂਬਾ ਨਹੀਂ ਹੈ, ਨਾ ਸਾਡੀ ਕੋਈ ਵਿਉਂਤ ਆ। ਤਾਂ ਇਹ ਜਿਹੜੇ ਪੱਕੇ ਨਿਰਮਾਣ ਕਾਰਜ ਆ ਉਹ ਰੋਕ ਦਿੱਤੇ ਜਾਣ। ਇੱਕ ਦੋ ਚੀਜ਼ਾਂ ਹੋਰ ਦੱਸ ਦੇਵਾਂ ਕਿ ਸਾਕਸ਼ੀ ਮਹਾਰਾਜ ਬੜਾ ਗਲਤ ਬੋਲਿਆ, ਇਹਨੇ ਅੰਦੋਲਨਕਾਰੀਆਂ ਨੂੰ ਅੱਤਵਾਦੀ ਦੱਸਿਆ। ਸਾਕਸ਼ੀ ਮਹਾਰਾਜ ਵੈਸੇ ਵੀ ਇਹਦੀ ਗੱਲ ਕਰਨੀ ਨਾ, ਚਲੋ ਕਰਨੀ ਬਣ ਜਾਂਦੀ ਕਈ ਵਾਰ, ਇਹਦੀ ਗੱਲ ਕਰਨੀ ਐਵੇਂ ਸਮੇਂ ਦੀ ਬਰਬਾਦੀ ਆ। ਇਸ ਬੰਦੇ ਨੂੰ ਹੁਣ ਸਾਧ ਬਾਣੇ ਦੇ ਵਿੱਚ ਕੀ ਕਵੇ ਬੰਦਾ, ਪਰ ਇਹ ਜਦੋਂ ਵੀ ਬੋਲਦਾ ਇੰਨਾ ਜ਼ਹਿਰੀਲਾ ਬੋਲਦਾ, ਇੰਨਾ ਸ਼ਰਮਸਾਰ ਕਰਨ ਵਾਲਾ ਬੋਲਦਾ। ਬੰਦਾ ਸਿਆਣਾ ਬਿਆਣਾ, ਚਿੱਟੀ ਦਾੜੀ ਵਾਲਾ। ਸੋ ਇਹਦੀਆਂ ਹਰਕਤਾਂ ਜਿਹੜੀਆਂ ਉਹ ਮੇਰੇ ਖਿਆਲ ਦੇ ਨਾਲ ਇਹਦੇ ਨਾਲ ਹੀ ਜਾਣਗੀਆਂ, ਹਰਕਤਾਂ ਇਹਦੀਆਂ ਬੰਦ ਨਹੀਂ ਹੋਣਗੀਆਂ। ਇੱਧਰ ਗੋਪਾਲ ਕਾਂਡਾ ਨੇ ਵੀ ਅਪਸ਼ਬਦ ਇਸਤੇਮਾਲ ਕੀਤੇ ਆ ਕਿਸਾਨਾਂ ਵਾਸਤੇ, ਕਹਿ ਲਓ ਕਿ ਬਲੈਕ ਸ਼ੀਪ ਜਿਹਨੂੰ ਆਪਾਂ ਕਾਲੀ ਭੇਡ ਕਹਿ ਦਿੰਦੇ, ਇਸ ਤਰ੍ਹਾਂ ਦੇ ਸ਼ਬਦ ਜਿਹੜੇ ਸਦਨ 'ਚ ਇਸਤੇਮਾਲ ਕੀਤੇ। ਉਸ ਤੋਂ ਬਾਅਦ ਇਹਦਾ ਵੀ ਕਾਫੀ ਵਿਰੋਧ ਹੋ ਰਿਹਾ ਹਰਿਆਣੇ ਦੇ ਵਿੱਚ ਵੈਸੇ ਵੀ ਭਾਰੀਆਂ ਬੜੀਆਂ ਪਈਆਂ ਨੇ। ਪਰ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਕਹੂੰਗਾ ਕਿ ਸਭ ਤੋਂ ਮਾੜੀ ਗੱਲ ਜਿਹੜੀ ਖੱਟਰ ਨੇ ਕੀਤੀ ਆ ਉਹ ਇਹ ਆ ਕਿ ਇਹਨਾਂ ਨੇ ਮਤਾ ਲਿਆ ਦਾ, ਮਤਲਬ ਕਿ ਜੋ ਉੱਥੇ MLA ਕਿਸਾਨਾਂ ਦਾ
ਸਮਰਥਨ ਕਰ ਰਹੇ ਸੀ, ਉਹਨਾਂ ਦੇ ਵਿਰੋਧ ਦੇ ਵਿੱਚ ਨਿੰਦਿਆ ਮਤਾ ਲੈ ਆਂਦਾ, ਇਹਨਾਂ ਨੇ ਨਿੰਦਾ ਮਤਾ ਜਿਹਨੂੰ ਆਪਾਂ ਆਨੇ ਆ। ਪਰ ਇਹਦੀ ਮੁਖਾਲਫਤ ਫੇਰ ਕੀਤੀ ਹੁੱਡਾ ਨੇ। ਹੁੱਡਾ ਵੈਸੇ ਦੇਖੋ ਇਸ ਮਾਮਲੇ ਦੇ ਵਿੱਚ ਮੈਂ ਕਹੂੰਗਾ ਕਿ ਰੀੜ ਦੀ ਹੱਡੀ ਵਿਖਾ ਗਿਆ। ਦੋਨੇ ਹੀ ਕਾਂਗਰਸੀ ਆ, ਇੱਕ ਕੈਪਟਨ ਅਮਰਿੰਦਰ ਸਿੰਘ ਤੇ ਭੁਪਿੰਦਰ ਸਿੰਘ ਹੁੱਡਾ। ਹੁੱਡਾ ਦੇ ਮਗਰ ਵੇਖ ਲਓ ਕਿੰਨੀਆਂ ਏਜੰਸੀਆਂ ਲਾਈਆਂ ਇਹਨਾਂ ਨੇ। ਉਹਨੇ ਸਾਰਾ ਕੁਛ ਕੀਤਾ, ਠੋਕੇ ਵਿਰੋਧ ਵੀ ਕੀਤਾ, ਸਰਕਾਰ ਨੂੰ ਇੱਕ ਤਰ੍ਹਾਂ ਕਹਿ ਲਓ ਫਸਾ ਵੀ ਦਿੱਤਾ, ਤੇ ਪੂਰੀ ਜੁਰਤ ਦੇ ਨਾਲ ਮਤਲਬ ਕਿ ਹਾਲ ਦੀ ਘੜੀ ਆਪਾਂ ਦੇਖੀਏ ਤਾਂ ਮੈਦਾਨ ਦੇ ਵਿੱਚ ਡਟਿਆ। ਪਰ ਦੂਸਰੇ ਪਾਸੇ ਕੈਪਟਨ ਸਾਹਿਬ ਦਾ ਤਾਂ ਫਿਰ ਕਹਿਣਾ ਹੀ ਕੀ ਆ, ਉਹ ਤੁਹਾਨੂੰ ਸਭ ਨੂੰ ਪਤਾ ਹੀ ਹੈ, ਤੁਸੀਂ ਬਿਹਤਰ ਜਾਣਦੇ ਹੋ ਕਿ ਕਿਸ ਤਰ੍ਹਾਂ ਦਾ ਉਹ ਸਾਰਾ ਆਪਣਾ ਰਾਜਨੀਤਿਕ ਚਾਲ ਚੱਲਣ ਇਸ ਮਾਮਲੇ 'ਚ ਦਿਖਾ ਰਹੇ ਆ। ਸੋ ਇਹ ਕੁਛ ਕਿਸਾਨੀ ਸੰਘਰਸ਼ ਦੀਆਂ ਖਬਰਾਂ ਸੀਗੀਆਂ। ਪਰ ਮੁੱਖ ਤੌਰ ਤੇ ਇਹ ਚੀਜ਼ ਵੇਖਣ ਵਾਲੀ ਹੈ ਕਿ ਹੋਲਾ ਮਹੱਲਾ ਆਪਾਂ ਵਾਢੀਆਂ ਤੋਂ ਪਹਿਲਾਂ ਇੱਕ ਆਖਰੀ ਪੰਜਾਬੀਆਂ ਦਾ ਕਹਿ ਲਓ ਕਿ ਉਤਸਵ ਕਹਿ ਲਓ, ਦਿਹਾੜਾ ਕਹਿ ਲਓ ਜਾਂ ਮੇਲਾ ਕਹਿ ਲਓ, ਉਹ ਆਖਰੀ ਹੁੰਦਾ। ਉਸ ਤੋਂ ਬਾਅਦ ਆਪਣੀ ਵਾਢੀ ਸ਼ੁਰੂ ਹੋ ਜਾਂਦੀ ਆ, ਲੋਕ ਰੁੱਝ ਜਾਂਦੇ ਆ। ਤਾਂ ਜੇ ਇੱਕ ਬਹੁਤ ਵੱਡੀ ਕਿਸਾਨ ਦੀ ਕਹਿ ਲਓ ਉੱਥੇ ਰੈਲੀ ਕੀਤੀ ਜਾਂਦੀ ਜਾਂ ਕਾਨਫਰੰਸ ਕੀਤੀ ਜਾਂਦੀ ਕਿਸਾਨ ਦੀ, ਤਾਂ ਉੱਥੇ ਕੀ ਇੱਕ ਮੈਸੇਜ ਛੱਡਿਆ ਜਾਏਗਾ ਕਿ ਉਦੋਂ ਤੱਕ ਇਹ ਸਾਰੀਆਂ ਚੀਜ਼ਾਂ ਠੀਕ ਕਰ ਲਈਆਂ ਜਾਣਗੀਆਂ, ਕੀ ਸਾਂਝਾ ਪ੍ਰੋਗਰਾਮ ਹੋਏਗਾ, ਬਹੁਤ ਕੁਝ ਫਿਰ ਵੇਖਣਾ ਬਕਾਇਆ ਰਹੇਗਾ। ਜੀ ਜੀ। ਤੇ ਮਿੰਟੂ ਜੀ ਅਗਲੀ ਜੇ ਗੱਲ ਕਰੀਏ, ਕਹਿੰਦੇ ਰਘੂ ਰਾਮ ਰਾਜਨ ਨੇ ਕਿਹਾ ਕਾਰਪੋਰੇਟ ਨੂੰ ਬੈਂਕ ਨਾ ਵੇਚੋ। ਹਾਂਜੀ ਦੇਖੋ, ਰਘੂ ਰਾਮ ਰਾਜਨ ਵੈਸੇ ਇੱਕ ਤਿਉਹਾਰ ਰਹਿ ਗਿਆ, ਵਾਢੀ ਤੋਂ ਪਹਿਲਾਂ ਵਿੱਚ ਵਿਸਾਖੀ ਵੀ ਆ ਜਾਂਦੀ ਜੀ। ਵੈਸੇ ਹੁਣ ਤੇ ਬੀਬੂ ਏਦਾਂ ਦੇ ਆ ਗਏ ਕਣਕ ਦੇ ਕਿ ਕਣਕ ਜਿਹੜੀ ਅਪ੍ਰੈਲ ਦੇ ਵਿੱਚ ਹੀ ਪੱਕ ਜਾਂਦੀ, ਕਈ ਇਲਾਕਿਆਂ 'ਚ ਵਾਢੀ ਹੋ ਜਾਂਦੀ, ਵਿਸਾਖੀ ਪਿੱਛੇ ਚੱਲ ਜਾਂਦੀ ਹੈ। ਖੈਰ ਚਲੋ ਰਘੂ ਰਾਮ ਰਾਜਨ ਦੀ ਗੱਲ ਕਰ ਲਈਏ। ਰਘੂ ਰਾਮ ਰਾਜਨ ਜਿਹੜੇ ਆ ਉਹ ਬਹੁਤ ਵੱਡੇ ਅਰਥ ਸ਼ਾਸਤਰੀ ਆ, ਤੁਹਾਨੂੰ ਪਤਾ ਹੀ ਆ, RBI ਦੇ ਸਾਬਕਾ ਗਵਰਨਰ ਰਹਿ ਚੁੱਕੇ ਆ। ਤਾਂ ਉਹਨਾਂ ਨੇ ਇਹ ਜਿਹੜੇ ਬੈਂਕ ਕਹਿ ਲਓ ਕਿ ਮਰਜ਼ਰ ਕੀਤੇ ਜਾ ਰਹੇ ਸੀ ਪਹਿਲਾਂ, ਤਾਂ ਹੁਣ ਤਾਂ ਉਹ ਸਿੱਧੇ ਤੌਰ 'ਤੇ ਕਹਿ ਦਿੱਤਾ ਗਿਆ ਕਿ ਭਾਈ ਵੇਚਾਂਗੇ, ਚੱਲਦੇ ਨਹੀਂ ਅਸੀਂ। ਤਾਂ ਇਹਨਾਂ ਨੇ ਇਹਦੇ 'ਤੇ ਇਤਰਾਜ਼ ਪ੍ਰਗਟਾਇਆ ਜਾਂ ਕਹਿ ਲਓ ਸੁਝਾਅ ਦਿੱਤਾ ਕਿ ਇਸ ਤਰ੍ਹਾਂ ਨਾ ਕਰੋ, ਤੁਸੀਂ ਇਹ ਬਹੁਤ ਵੱਡੀ ਗਲਤੀ ਕਰਨ ਜਾ ਰਹੇ। ਕਹਿੰਦੇ ਕਿ ਕਾਰਪੋਰੇਟ ਦੇ ਹੱਥਾਂ ਦੇ ਵਿੱਚ ਬੈਂਕਾਂ ਨੂੰ ਦੇਣਾ ਜਾਂ ਵੇਚਣਾ ਬਹੁਤ ਵੱਡੀ ਗਲਤੀ ਹੋਵੇਗੀ। ਇਹ ਰਾਜਨ ਜੀ ਕਹਿ ਰਹੇ ਆ। ਉਹ ਕਹਿ ਰਹੇ ਆ ਕਿ ਬੈਂਕਾਂ ਦੇ ਪ੍ਰਸਤਾਵਿਤ ਨਿੱਜੀਕਰਨ 'ਤੇ ਇਹ ਫੈਸਲਾ ਜਿਹੜਾ ਉਹ ਠੀਕ ਨਹੀਂ ਹੈ। ਸੋ ਇਹਦਾ ਹੁਣ ਵੈਸੇ ਤੇ ਕੋਈ ਆਰਥਿਕ ਮਾਹਰ ਹੀ ਵਿਸ਼ਲੇਸ਼ਣ ਕਰ ਸਕਦਾ ਇਹਨਾਂ ਸਾਰੀਆਂ ਚੀਜ਼ਾਂ ਦੀ ਵਿਆਖਿਆ। ਕੋਈ ਆਰਥਿਕ ਮਾਹਰ ਕਰੇ ਤੇ ਠੀਕ ਆ, ਮੇਰੇ ਅੱਗੇ ਬੰਦੇ ਲਈ ਬਹੁਤ ਔਖਾ ਹੁੰਦਾ। ਪਰ ਦੇਖੋ ਗੱਲ ਕੀ ਆ ਕਿ ਇੰਨੀਆਂ ਕੋਈ ਚੀਜ਼ਾਂ ਆਪਾਂ ਸਮਝ ਸਕਦੇ ਹਾਂ। ਨਿੱਜੀਕਰਨ ਮਤਲਬ ਕਿ ਤੁਸੀਂ ਆਪਣਾ ਕੋਈ ਵੀ ਸਟੇਕ ਹੈ ਜਾਂ ਕਹਿ ਲਓ ਕਿ ਸ਼ੇਅਰ ਹੈ, ਤੁਸੀਂ ਉਹ ਵੇਚ ਦਿੰਦੇ ਹੋ। ਤੁਹਾਡਾ ਨਿੱਜੀ ਹਿੱਸੇਦਾਰ ਜਿਹੜਾ ਹੈ ਉਹ 51 'ਚ ਆ ਗਿਆ, 57 'ਚ ਆ ਗਿਆ, 67 'ਚ ਆ ਗਿਆ, ਤੇ ਤੁਸੀਂ ਥੱਲੇ ਰਹਿ ਗਏ। ਮੈਨੇਜਿੰਗ ਦਾ ਸਾਰਾ ਸਿਸਟਮ ਉਹਦੇ ਹੱਥ 'ਚ ਆ ਗਿਆ, ਪ੍ਰਬੰਧ ਉਹਦੇ ਹੱਥ 'ਚ, ਮੁੱਖ ਪ੍ਰਬੰਧਕ ਉਹ ਆ। ਤਾਂ ਹੁਣ ਦੇਖੋ ਸਮੱਸਿਆ ਕਿੱਥੇ ਆ ਜੇ ਆਪਾਂ ਦੇਖੀਏ। ਹੁਣ ਆਹੀ ਚੀਜ਼ ਜਿਹੜੀ ਆ ਉਹ ਕਿਸਾਨਾਂ ਨੂੰ ਡਰਾਉਂਦੀ ਆ। ਮਸਲਨ ਦੇਖੋ ਪਹਿਲਾਂ ਕੌਮੀਕਰਨ ਹੋਇਆ ਇੰਦਰਾ ਗਾਂਧੀ ਵੇਲੇ ਬੈਂਕਾਂ ਦਾ, ਉਸ ਤੋਂ ਬਾਅਦ ਅੱਜ ਕੀ ਹਾਲਤ ਆ ਕਿ ਪਿਛਲੇ 10-20 ਸਾਲਾਂ ਦੇ ਵਿੱਚ ਬੈਂਕਾਂ ਦਾ NPA ਬਹੁਤ ਜ਼ਿਆਦਾ ਹੋਇਆ। NPA ਹੋਇਆ, ਫਰਾਡਬਾਜ਼ੀ ਬਹੁਤ ਹੋਈ, ਬੈਂਕ ਤਕਰੀਬਨ ਕਹਿ ਲਓ ਕਿ ਡੁੱਬ ਚੁੱਕੇ ਆ ਇੰਡੀਆ ਦੇ ਸਰਕਾਰੀ ਜਨਤਕ ਸੈਕਟਰ ਦੇ। ਕਿਉਂਕਿ NPA ਜਿਹੜਾ ਲਗਭਗ ਮੇਰਾ ਅੰਦਾਜ਼ਾ ਹੈ, ਐਗਜ਼ੈਕਟ ਫਿਗਰ ਨਹੀਂ ਹੈ, ਪਰ ਉਹ 13-14 ਕਰੋਨਾ ਤੋਂ ਬਾਅਦ ਉਹ ਚਲੇ ਜਾਣਾ। 13-14% ਕਿਸੇ ਵੀ ਸਰਕਾਰੀ ਸੈਕਟਰ ਦੇ ਬੈਂਕਿੰਗ ਸਿਸਟਮ ਦਾ NPA ਹੋ ਜਾਣਾ, ਮਤਲਬ ਕਿ ਨਾਨ ਪਰਫਾਰਮਿੰਗ ਐਸੈਟ ਜਿਹਨੂੰ ਆਪਾਂ ਕਹਿ ਦਿੰਦੇ, ਵੱਡੇ ਖਾਤੇ ਵਾਲਾ ਪੈਸਾ, ਬਹੁਤ ਵੱਡਾ ਝਟਕਾ ਹੁੰਦਾ, ਬਹੁਤ ਵੱਡਾ। ਪਰ ਉਹ ਹੋਇਆ ਕਿਉਂ ਆ? ਇਹ ਚੀਜ਼ ਦੇਖਣ ਦੀ ਜ਼ਰੂਰਤ ਹੈ ਕਿ ਸਿਆਸਤ ਦੇ ਪਾਰੋਂ ਹੀ ਹੋਇਆ, ਸਿਆਸਤ ਦੇ ਪੱਖੋਂ ਹੋਇਆ, ਇਹਨਾਂ ਦੇ ਪੈਰੋਂ ਹੋਇਆ। ਇਹਨਾਂ ਨੇ ਆਪਣੇ ਬੰਦਿਆਂ ਨੂੰ ਦਬਾ ਦਬਾ ਕੇ ਲੋਨ ਕਚੂਮਰ ਕਰ ਦਿੱਤਾ। ਔਰ ਨੋਟਬੰਦੀ ਇਹੀ ਕਹਿ ਲਓ ਕਿ ਸ਼ੱਕੀ ਨਿਗਾਹ ਨਾਲ ਦੇਖੀ ਜਾਂਦੀ ਹੈ ਕਿ ਬੈਂਕਿੰਗ ਸੈਕਟਰ ਜਦੋਂ ਬਿਲਕੁਲ ਕੋਲੈਪਸ ਕਰਨ ਲੱਗਿਆ ਤਾਂ ਫਿਰ ਅਖੀਰਲਾ ਦਾਅ ਖੇਡਿਆ ਗਿਆ। ਤਾਂ ਹੁਣ ਇਸੇ ਚੀਜ਼ ਨੂੰ ਡਰ ਦੇ ਰੂਪ ਦੇ ਵਿੱਚ ਕਿਸਾਨ ਕਿਸ ਤਰ੍ਹਾਂ ਦੇਖਦੇ ਆ ਕਿ ਤੁਸੀਂ ਆਪ ਹੀ ਦੇਖ ਲਓ ਕਿ ਇੱਕ ਸਰਕਾਰੀ ਐਸੈਟ ਕਹਿ ਲਓ ਤੁਹਾਡਾ ਜਾਂ ਕਹਿ ਲਓ ਸਰਮਾਇਆ, ਉਹਨੂੰ ਡੋਬਿਆ ਜਾਂਦਾ, ਪਹਿਲਾਂ ਲੁਟਾਇਆ ਜਾਂਦਾ ਨਿੱਜੀ ਹੱਥਾਂ ਦੇ ਵਿੱਚ, ਫਿਰ ਨਿੱਜੀ ਹੱਥਾਂ ਨੂੰ ਵੇਚ ਦਿੱਤਾ ਜਾਂਦਾ ਹੈ। ਮਤਲਬ ਕਿ ਪ੍ਰਾਈਵੇਟ ਸੈਕਟਰ ਨੂੰ ਖੁੱਲ੍ਹ ਦੇਣੀ, ਕਿਤੇ ਨਾ ਕਿਤੇ ਸਰਕਾਰ ਦਾ ਰੋਲ ਖਤਮ ਕਰ ਦੇਣਾ, ਫਿਰ ਉਹ ਇਹਨਾਂ ਚੀਜ਼ਾਂ ਨੂੰ ਹੌਲੀ ਹੌਲੀ ਨਿਗਲ ਜਾਂਦਾ। ਚਾਹੇ ਕੋਈ ਵੀ ਹੈ, ਕੋਈ ਵੀ ਸੈਕਟਰ ਲਾ ਲਓ। ਤਾਂ ਬੈਂਕਿੰਗ ਸੈਕਟਰ ਦੇ ਵਿੱਚ ਵੀ ਹੁਣ ਸਮੱਸਿਆ ਇਹੀ ਹੋਏਗੀ
कि मेरे ख्याल ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕੋਈ 1 2 4 ਬੈਂਕ ਹੀ ਸ਼ਾਇਦ ਸਰਵਾਈਵ ਕਰਨਗੇ, ਉਹੀ ਬਚਣਗੇ, ਬਾਕੀ ਦੇ ਉੱਡ ਜਾਣਗੇ। ਔਰ ਉਹਦੇ ਵਿੱਚ ਕੀ ਹੋਏਗਾ ਕਿ ਜਿਵੇਂ ਨਿੱਜੀ ਸੈਕਟਰ ਬੈਂਕਿੰਗ ਸੈਕਟਰ ਨੂੰ ਏਕਾਧਿਕਾਰ ਦੇ ਤੌਰ 'ਤੇ ਕਹਿ ਲਓ ਕਿ ਕੱਲ੍ਹ ਨੂੰ ਵੇਖੇਗਾ ਕਿ ਹਾਂ ਅਸੀਂ ਦੂਜੇ ਵੀ ਜਿਹੜੇ ਆ ਉਹ ਵੀ ਰਗੜ ਦਈਏ, ਤਾਂ ਫਿਰ ਬਹੁਤ ਹੱਦ ਤੱਕ ਤੁਸੀਂ ਸਮਝਦੇ ਹੋ ਕਿ ਦੂਜੇ ਬੈਂਕ ਵੀ ਨੁਕਸਾਨੇ ਜਾਣਗੇ। ਬਹੁਤ ਔਖਾ ਟਾਈਮ ਆ। ਔਰ ਅੱਗੇ ਆਪਾਂ ਮਰਜਰ ਦੇਖ ਚੁੱਕੇ ਹਾਂ, ਰਲੇਵਾਂ ਦੇਖ ਚੁੱਕੇ ਹਾਂ, ਉਹਦੇ ਵਿੱਚ ਵੀ ਨੌਕਰੀਆਂ ਦੀ ਕਿਤੇ ਨਾ ਕਿਤੇ ਇੱਕ ਬਹੁਤ ਵੱਡੀ ਚਿੰਤਾ ਸੀਗੀ। ਹੁਣ ਵੀ ਗਾਂ ਆ ਕਿ ਜਿਹੜਾ ਪ੍ਰਾਈਵੇਟ ਸੈਕਟਰ ਉਹਨੇ ਆਪਣੇ ਪੱਧਰ 'ਤੇ ਦੇਖਣਾ ਹੈ ਕਿ ਰੁਜ਼ਗਾਰ ਸਸਤਾ ਸਾਨੂੰ ਕਿੱਥੋਂ ਮਿਲਣਾ ਵਾ, ਜਾਂ ਬੰਦਾ ਕਰਮਚਾਰੀ ਸਾਨੂੰ ਕਿੱਥੋਂ ਮਿਲਣਾ, ਆਊਟਸੋਰਸਿੰਗ ਅਸੀਂ ਕਿੱਦਾਂ ਕਰ ਸਕਦੇ ਹਾਂ, ਘੱਟ ਤੋਂ ਘੱਟ ਖਰਚਾ ਕਿੱਦਾਂ ਕਰਨਾ, ਉਹ ਪਾਲਿਸੀਆਂ ਉਹਨਾਂ ਦੀਆਂ ਹੋ ਜਾਂਦੀਆਂ। ਫਿਰ ਦਿੱਕਤ ਦੇਖੋ ਇਹੀ ਆ ਸਮੱਸਿਆ ਕਿ ਇੱਥੇ ਬਹੁਤ ਵੱਡਾ ਤਬਕਾ ਜਿਹੜਾ ਗਰੀਬ ਆ, ਕੱਲ੍ਹ ਨੂੰ ਲੋਨ ਦਰ ਕੀ ਹੋਏਗੀ ਕੀ ਨਹੀਂ ਹੋਏਗੀ, ਇਹ ਇੱਕ ਡਰਾਵਣਾ ਸੱਚ ਆ, ਡਰਾਵਣਾ ਸੁਪਨਾ। ਔਰ ਦੂਜੀ ਗੱਲ ਇਹ ਕਿ ਬਾਹਰਲਾ ਤਾਂ ਹੁਣ ਖਰੀਦੇਗਾ ਨਹੀਂ। ਤੁਸੀਂ ਦੇਖੋ ਕੋਈ ਇਸ ਤਰ੍ਹਾਂ ਦੇ ਬੈਂਕਿੰਗ ਸੈਕਟਰ ਨੂੰ ਜਿਹਦਾ ਬਹੁਤ ਬੁਰਾ ਹਾਲ ਹੋਇਆ ਪਿਆ, ਉਹਦੇ ਵਿੱਚ ਕੋਈ ਆ ਕੇ ਬਾਹਰੋਂ ਤੇ ਛੇਤੀ ਕੀਤਿਆਂ ਵੈਸੇ ਵੀ ਬਾਹਰਲਿਆਂ ਦੇ ਪੈਰ ਨਹੀਂ ਲੱਗਣ ਦਿੰਦੇ। ਇਹੀ ਇੱਕ ਸਮੱਸਿਆ ਕਿ ਤੁਹਾਡੇ ਇੱਧਰ ਵੀ ਕਾਰਪੋਰੇਟ ਹੈਗਾ, ਪਰ ਉੱਥੇ ਕੀ ਹੈ ਕਿ ਮੁਕਾਬਲੇਬਾਜ਼ੀ ਬਣੀ ਰਹਿੰਦੀ ਹੈ। ਸਰਕਾਰ ਜਿਹੜੀ ਹੈ ਬਰੋਬਰ ਸਭ ਨੂੰ ਮੌਕੇ ਦਿੰਦੀ ਹੈ। ਇੱਥੇ ਕੀ ਆ ਕਿ ਜੇ ਮੰਨ ਲਓ ਕੋਈ ਆ ਵੀ ਗਿਆ, ਪ੍ਰਾਈਵੇਟ ਪਲੇਅਰ ਆ ਵੀ ਗਿਆ ਬਾਹਰੋਂ, ਉਹਦੇ ਪੈਰ ਨਹੀਂ ਲੱਗਣ ਦਿੰਦੇ ਇਹ। ਤਾਂ ਅਖੀਰ ਪਹੁੰਚੋ ਕਿ ਕੌਣ ਬਚਦਾ ਤੁਹਾਨੂੰ ਪਤਾ ਹੈ, ਹਮ ਦੋ ਹਮਾਰੇ ਦੋ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਧੁੜਕੂ ਹੈ ਇਸ ਵੇਲੇ। ਚਲੋ ਰਾਜਨ ਜੀ ਤੇ ਬਹੁਤ ਮਾਹਰ ਨੇ, ਸਾਡੇ ਵਰਗੇ ਤਾਂ ਅੰਦਾਜ਼ੇ ਹੀ ਲਾ ਰਹੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਹ ਵੀ ਸਾਨੂੰ ਵੇਖਣ ਨੂੰ ਮਿਲ ਸਕਦਾ ਕਿ ਕੋਆਪਰੇਟਿਵ ਬੈਂਕਾਂ ਦਾ ਜਿਹੜਾ ਢਾਂਚਾ ਹੈ ਉਹ ਵੀ ਹੌਲੀ ਹੌਲੀ ਪ੍ਰਭਾਵਿਤ ਹੋਏਗਾ। ਔਰ ਹੋ ਸਕਦਾ ਕਿ ਉੱਥੇ ਵੀ ਦੁਕਾਨਾਂ ਜਿਹੜੀਆਂ ਉਹ ਇਸ ਤਰ੍ਹਾਂ ਨਿੱਜੀ ਖਿਡਾਰੀ ਖੋਲ੍ਹ ਲੈਣ ਜਿਹੜੇ ਬਹੁਤ ਵੱਡੇ ਪੱਧਰ 'ਤੇ ਵਿਆਜ ਖਾਇਆ ਕਰਨਗੇ, ਕਿਉਂਕਿ ਸਸਤੀਆਂ ਦਰਾਂ 'ਤੇ ਲੋਨ ਜਿਹੜਾ ਆ ਉਹ ਤਦ ਹੀ ਸੰਭਵ ਹੈ ਜਦ ਤੱਕ ਪ੍ਰਾਈਵੇਟ ਪਲੇਅਰ ਜਿਹੜੇ ਆ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਰੂਲ ਐਂਡ ਰੈਗੂਲੇਸ਼ਨ ਦੇ ਨਾਲ ਬਚੇ ਹੋਏ ਆ, ਜਦ ਤੱਕ ਜਨਤਕ ਬੈਂਕ ਸੈਕਟਰ ਆ ਜਿਹੜਾ ਉਹ ਨਾਲ ਬਰੋਬਰ ਖੜਾ ਹੋਇਆ। ਜਦ ਇਹ ਸਾਰੀਆਂ ਚੀਜ਼ਾਂ ਢਹਿ ਜਾਣਗੀਆਂ ਤਾਂ ਫਿਰ ਮੇਰੇ ਖਿਆਲ ਦੇ ਨਾਲ ਉਹ ਚੀਜ਼ਾਂ ਜਿਵੇਂ ਹੁਣ ਅੱਜ ਦੀ ਘੜੀ ਕੋਈ ਸਟੂਡੈਂਟ ਲੋਨ ਲੈਂਦਾ, ਕੋਈ ਕਿਸਾਨ ਲੋਨ ਲੈਂਦਾ, ਉਹ ਸਸਤੀਆਂ ਦਰਾਂ 'ਤੇ ਮਿਲ ਜਾਂਦਾ। ਅਤੇ ਜੇ ਮੰਨ ਲਓ ਏਕਾਧਿਕਾਰ ਹੋ ਜਾਂਦਾ ਜਿਸ ਤਰ੍ਹਾਂ, ਕਿਉਂਕਿ ਇਹਨਾਂ ਦਾ ਪੈਨਲ ਇਹਨਾਂ ਨੇ ਬਣਾਇਆ ਸੀਗਾ ਜਿਹਨੇ ਇਹਨਾਂ ਨੂੰ ਇਹੀ ਰਾਏ ਦਿੱਤੀ ਆ ਕਿ NPA ਤੋਂ ਖੜਾ ਛਡਾਉਣਾ ਜਾਂ ਘਾਟਿਆਂ ਤੋਂ ਖੜਾ ਛਡਾਉਣਾ, ਕਿਉਂਕਿ ਵਾਰ-ਵਾਰ ਇਹਨਾਂ ਨੂੰ ਟੀਕਾ ਲਾਉਣਾ ਪੈਂਦਾ ਹੈ। ਬੈਂਕ ਜਦੋਂ ਹੱਥ ਖੜੇ ਕਰ ਜਾਂਦੇ ਸਰਕਾਰੀ ਸੈਕਟਰ ਦੇ ਤਾਂ ਇਹਨਾਂ ਨੂੰ ਪੈਸਾ ਜਿਹੜਾ ਇੰਜੈਕਟ ਕਰਨਾ ਪੈਂਦਾ। ਉਹ ਕਹਿੰਦੇ ਕਿ ਇਹਦਾ ਇੱਕੋ ਹੱਲ ਆ ਕਿ ਤੁਸੀਂ ਚੁੱਪ ਕਰਕੇ ਇਹਨਾਂ ਦਾ ਨਿੱਜੀਕਰਨ ਕਰ ਦਿਓ। ਸੋ ਨਿੱਜੀਕਰਨ ਕਿਉਂ ਹੋ ਰਿਹਾ, ਜਿਵੇਂ ਮੈਂ ਕਿਹਾ ਕਿ ਇਹਨਾਂ ਦੇ ਪਾਰੋਂ ਹੀ ਹੋ ਰਿਹਾ, ਇਹਨਾਂ ਦੇ ਪੱਖੋਂ ਹੀ ਹੋ ਰਿਹਾ, ਪਰ ਉਹਦਾ ਨੁਕਸਾਨ ਕਿਹਨੂੰ ਹੋਣਾ, ਉਹ ਉਹਨਾਂ ਨੂੰ ਹੀ ਹੋਣਾ ਹੈ ਜਿਨ੍ਹਾਂ ਨੇ ਇਹਨਾਂ ਨੂੰ ਚੁਣਿਆ। ਜੀ ਜੀ ਜੀ। ਅਗਲੀ ਗੱਲ ਕਰੀਏ, ਸੁਖਬੀਰ ਬਾਦਲ ਨੇ ਪਾਰਟੀ ਦੇ ਦੂਜੇ ਉਮੀਦਵਾਰ ਦਾ ਨਾਂ ਵੀ ਐਲਾਨਿਆ, ਪਹਿਲਾਂ ਆਪਣਾ ਐਲਾਨਿਆ ਸੀ। ਹਾਂਜੀ, ਹੁਣ ਆਪਣੇ ਖਾਸ ਬੰਦੇ ਦਾ ਐਲਾਨ ਦਿੱਤਾ। ਇਹਨਾਂ ਵਿਰਸਾ ਸਿੰਘ ਵਲਟੋਆ ਐਲਾਨ ਦਿੱਤਾ ਖੇਮਕਰਨ ਤੋਂ। ਕਾਫੀ ਵੱਡਾ ਇਕੱਠ ਕੀਤਾ ਸੀਗਾ ਅੱਜ, ਅਤੇ ਉਹਦੇ ਵਿੱਚ ਬੋਲ ਰਹੇ ਸੀਗੇ ਸੁਖਬੀਰ ਸਿੰਘ ਬਾਦਲ। ਫਿਰ ਤੁਹਾਨੂੰ ਪਤਾ ਹੀ ਆ ਵਿਕਾਸ ਦੀਆਂ ਬਾਤਾਂ ਕਿ ਆਪਣੇ ਰਾਜ 'ਚ ਐਂ ਕੀਤਾ ਕੀਤਾ, ਹੁਣ ਸਰਕਾਰ ਆਪਣੀ ਆ ਜੂਗੀ, ਆਪਾਂ ਐਂ ਕਰਾਂਗੇ। ਮਤਲਬ ਕਿ ਪੂਰੇ ਇਲੈਕਸ਼ਨ ਮੋਡ ਦੇ ਵਿੱਚ ਨੇ, ਕੋਈ ਪ੍ਰਵਾਹ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਖਿੱਚੀ ਆਉਂਦੇ ਆ ਕੰਮ। ਪਰ ਅੱਜ ਵਿਰਸਾ ਸਿੰਘ ਵਲਟੋਆ ਠੀਕ ਹੈ ਖੁਸ਼ ਹੋਏ ਆ, ਤਾਂ ਦੂਸਰੇ ਪਾਸੇ ਜਿਹੜੇ ਇਹਨਾਂ ਦੇ ਘਰ ਦੇ ਦਾਮਾਦ ਨੇ, ਜਵਾਈ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਉਹ ਹੁਣ ਕੀ ਰਿਐਕਟ ਕਰਨਗੇ ਵੇਖਣ ਵਾਲੀ ਗੱਲ ਆ। ਕਿਉਂਕਿ ਉਹਨਾਂ ਦੀ ਹੇਠੀ ਤੇ ਡੈਫੀਨੇਟਲੀ ਹੋਈ ਆ, ਪੱਕੀ ਹੋਈ ਆ, ਕਿਉਂਕਿ ਉਹਨਾਂ ਨੇ ਪਹਿਲਾਂ ਐਲਾਨ ਕਰ ਦਿੱਤਾ ਸੀ, ਅਗੇਤਾ ਉਹਨਾਂ ਨੇ ਤੇ ਢੋਲ ਵਜਾ ਦਿੱਤਾ ਸੀਗਾ ਕਿ ਅਸੀਂ ਖੇਮਕਰਨ ਤੋਂ ਲੜਾਂਗੇ। ਪਰ ਇਹ ਸਮਝਿਆ ਜਾ ਰਿਹਾ ਸੀਗਾ, ਔਰ ਇਹ ਕਿਤੇ ਨਾ ਕਿਤੇ ਕਹਿ ਲਓ ਕਿ ਪਰਦੇ ਦੇ ਪਿਛਲਾ ਸੱਚ ਵੀ ਆ ਕਿ ਜਿਹੜੇ ਮਜੀਠੀਆ ਸਾਹਿਬ ਨੇ ਜਾਂ ਸੁਖਬੀਰ ਸਿੰਘ ਬਾਦਲ ਨੇ ਤੇ ਜਾਂ ਵਿਰਸਾ ਸਿੰਘ ਵਲਟੋਆ ਨੇ, ਇਹ ਇੱਕ ਪਾਸੇ ਰਹੇ ਹਮੇਸ਼ਾ। ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਦੋਂ ਹੈਗੇ ਸੀਗੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ, ਉਸ ਟਾਈਮ ਵੀ ਮੀਟਿੰਗਾਂ ਦੇ ਵਿੱਚ ਇਹਨਾਂ ਦਾ ਖੜਕਾ ਦੜਕਾ ਹੁੰਦਾ ਰਿਹਾ। ਮਤਲਬ ਕਿ ਲੌਬਿੰਗ ਇਸੇ ਤਰ੍ਹਾਂ ਹੀ ਚੱਲਦੀ ਰਹੀ ਆ। ਸੁਖਬੀਰ ਸਿੰਘ ਬਾਦਲ ਦੇ ਨਾਲ ਨਾ ਜੋੜੀ ਜੀ ਜੰਮਦੀ ਨਹੀਂ ਗੀ, ਪਤਾ ਨਹੀਂ ਆਪਸ ਵਿੱਚ ਜਿੰਨਾ ਉਹ ਮੋਹ ਪਿਆਰ ਇੱਧਰ ਸਾਲੇ ਭਣੋਈਏ ਦਾ ਉੱਧਰ ਨਹੀਂ ਹੈਗਾ ਉਹਨਾਂ। ਕਹਿਣ ਦਾ ਭਾਵ ਇਹ ਆ। ਤਾਂ ਹੁਣ ਉਹ ਕਿਸ ਤਰ੍ਹਾਂ ਰਿਐਕਟ ਕਰਦੇ ਆ ਕਿ ਇਸ ਫੈਸਲੇ ਨੂੰ ਕਹਿ ਲਓ ਕਿ ਬਾਦਲ ਪਰਿਵਾਰ ਨੇ ਬੈਠ ਕੇ ਲਿਆ, ਸਾਰਿਆਂ ਦੀ ਸਹਿਮਤੀ ਜਿਹੜੀ ਆ ਉਹ ਬਣਾ ਲਈ ਗਈ ਹੈ। ਇਹ ਤਾਂ ਵਿਚਲੀ ਗੱਲ ਆ, ਇਹ ਤਾਂ ਸਮਾਂ ਹੀ ਸਾਫ਼ ਕਰੂਗਾ। ਪਰ ਹਾਲ ਦੀ ਘੜੀ ਕੋਈ ਆਫੀਸ਼ੀਅਲੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹੋਰਾਂ ਦਾ ਅੱਜ ਬਿਆਨ ਨਹੀਂ ਆਇਆ
कि हाँ भाई असीं इस फैसले नूं प्रवान करते हैं, क्योंकि कल नूं जे मान लो असीं कोई बगावत करते हैं या कोई वक्रे तौर पर ऐलान करते हैं तो पार्टी का नुकसान होएगा। सो लिहाजा उधर इंतजार रहेगा कि किस तरह का वो रिएक्ट करते हैं इस मुद्दे पर। पर दूसरे पासे जे देखिए तो जिहड़े शेर सिंह घबाया के सपुत्र है दविंदर सिंह घबाया, उन्होंने सुखबीर सिंह बादल से तंज कसिया, क्योंकि ये गए सी जलालाबाद के उतों अपने आप को ऐलान दिता। तो वो दविंदर सिंह घबाया कहता पता नहीं की खांदा, सानूं तो कोई पता नहीं लगता, जे लंबी जाता तो लंबी के लोगों को आखदा मैं इत्थे लड़ूंगा, जे जलालाबाद आया तो इतों कहता मैं लड़ूंगा, हरेक थां ते आप ही कही जाता कि मैं इतों भी लड़ूंगा इतों भी लड़ूंगा, पता नहीं इलैक्शन कितों लड़ना। तो सुखबीर सिंह बादल ते कल उन्होंने जिहड़े सियासी शरीक आ तोहमतबाजी भी कर रहे हैं। पर एक गल जिहड़ी वो वेखण वाली है कि बहुत अगेता इन्होंने चक्का गेड़ दिता। पर इसे दरम्यान इंटरस्टिंग चीज़ जी है मैनूं और गई आ वो ये आ कि SIT के जिहड़े हैगे ना कुंवर विजय प्रताप सिंह आ हुणे ही बोलदा, उन्होंने मैं सुनदा पिया सी ते उन्होंने एक चिंता की लकीर इन्हां दे चेहरे ते जरूर खिंच दी होएगी। वो ये आ वो कहंदे आ कि कोटकपूरा ते बाइबल इन्हां दोनों कांडां दी जिहड़ी इन्वेस्टिगेशन है पूरी हो गई है ते लास्ट चलान जिहड़ा फाइनल चलान है जिहड़ा वो असी जल्दी फाइल करन जा रहे हैं। एक बड़ा चिंताजनक पहलू होएगा कि फर्ज करो इलैक्शन तो पहला इलैक्शन तो लड़न जा रहे हैं, पूरा जोश आ वो तो इन्होंने लड़ना ही लड़ना, पर इन बिटवीन जे मान लो कोर्ट के विचों क्योंकि फास्ट ट्रैक से ही लाउणगे मसला जिन्ना को मैनूं लगदा अंदाजा हुंदा है, फास्ट ट्रैक से ले जाणगे और कोशिश करनगे कि छेती तो छेती काम खिंच दीए। तो जे मान लो ये वैसे तो गल जिहड़ी है काल्पनिक कही जा सकती अज की घड़ी, पर फर्ज करो सोचो कि जेकर अकाली दल के उल्ट कोई फैसला आ जाता है तो उस सूरत दे विच जो समीकरण बनाए जाएंगे या सोचे जाएंगे वो जरूर प्रभावित होंगे। पर जे मान लो कांग्रेस इस सारे समुचे यतनशीलता दे विच फेल हो जाती है, सफल हो जाती है, तो उस सूरत दे विच अकाली जिहड़े होर भी हमलावर हो जाएंगे। जी जी बिल्कुल। अगली गल करिए, राजा वड़िंग ने हरसिमरत बादल तो दिल्ली का सरकारी बंगला खाली करवाउण दी मंग की। हाँ जी, इन्होंने जिहड़े हैगे आ ना केंद्रीय मकान ते शहरी मामलों के मंत्री हरदीप सिंह पुरी, ये जानते होंगे तुसीं, हरदीप सिंह पुरी जिहड़े अमृतसर तो हार गए सीगे, तां इन्हां नूं पत्र लिखिया वा। ये कहंदे आ कि जो बीबा हरसिमरत कौर बादल नूं केंद्रीय मंत्री की हैसियत तहत अलाट किया गया सीगा बंगला दिल्ली का जिहड़ा कि सरकारी बंगला सीगा वो खाली करवा लिया जाए, क्योंकि मतलब हुण वो मंत्री नहीं रहे तो इन्हां बंगला जिहड़ा अलाट किया वो किस काम का। वैसे चलो इन्हां दी चिंता जायज़ आ, क्योंकि सारे जिहड़े बंगले आ वो लोकां दे पैसिਆਂ दे ही बने आ ते उहदे विच उही लोग ठहरने चाहिए जिहड़े हकदार आ। वैसे कढ़ने बहुत औखे होंगे, तुहानूं पता ही आ, वड़ जाते हैं सौखे पर निकलते बहुत औखे आ। और निकलन तो चेता आ पिछे जे दिल्ली हाई कोर्ट ने इतों तक कहा सीगा, कुछ इसी तरह नप के बैठे सीगे कि इन्हां दा समान सड़क ते खिलार दो जे नहीं उठ देता। ऐसा भी कई बार ऑर्डर है जिहड़ा वो देना पैंदा कोर्ट नूं। पर राजा वड़िंग देखो ये सियासी शरीकेबाजी करी जाते सो करी जाण, पर मैं इन्हां नूं एक कहानी इन्हां दी याद करवाउणा। जिहड़े कैप्टन अमरिंदर सिंह, वैसे तो वेखो कमाल की गल आ, आपां सुखबीर सिंह बादल का जिक्र किया, हुण कैप्टन का जिक्र कर रहे हैं कि कैप्टन अमरिंदर सिंह ने की खेड खेडी सीगी कि पटियाला छड्ड के अंमृतसर चल गए तो पटियाले जिमनी चोन हो गई, तो उधरों इन्हां ने तलवंडी साबो वाला जिहड़ा सी जीत महेंद्र सिंह सिद्धू वो अपने च शामिल कर लिया तो उत्थे हो गई। उधरों जोगिंदर जैन नूं जथेदार जोगिंदर जैन बना लिया, अकाली दल च शामिल करके उत्थे हो गई जिमनी चोन। ते अमृतसर कैप्टन गया, उतों MP बन गया, फिर मुड़ के दिल दे विच ललक जाग उठी कि चीफ मिनिस्टर बनना, फिर अमृतसर का इलैक्शन होया दोबारा, सबनूं याद होना, तो उत्थों भी छड्ड दिता, अमृतसर भी छड्ड दिता। हुण सुखबीर सिंह बादल की कर रहे हैं, जलालाबाद छड्ड के ते मैंबर पार्लीमेंट बन गया, हुण मैंबर पार्लीमेंट छड्ड के जलालाबाद आ रहा, दोने थावां तो मतलब कि लड्डू रख लऊगा, जिथे भी सूत आया जे जलालाबाद तो जित गया था, हो सकता MP छड्ड देवे, एक इलैक्शन फिर पंजाब दे मत्थे ते, और वो बोझ किते ते पै रहा, सोचण विचारन वाली गल है। देखो की चल रहा, उही चीज़ आपां सोच रहे थे। तो मेरे कहने का मतलब कि उस टाइम
ਜਦੋਂ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਇਹਨਾਂ ਨੇ ਅਸਤੀਫਾ ਦੇ ਦਿੱਤਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ, ਤੇ ਆ ਕੇ ਚੀਫ ਮਿਨਿਸਟਰੀ ਸੰਭਾਲ ਲਈ, ਇਹਨਾਂ ਨੇ ਆਪਣਾ ਬੰਗਲਾ ਨਹੀਂ ਸੀ ਛੱਡਿਆ। ਇਸੇ ਤਰ੍ਹਾਂ ਹੀ ਕੋਰਟ ਦੇ ਵਿੱਚ ਮਾਮਲਾ ਗਿਆ ਸੀ ਤੇ ਕੋਰਟ ਨੇ ਇੰਨੀਆਂ ਜ਼ਿਆਦਾ ਝੜਕਾਂ ਦਿੱਤੀਆਂ ਸੀ, ਇੰਨੀਆਂ ਜ਼ਿਆਦਾ ਫਟਕਾਰਾਂ ਪਈਆਂ ਸੀਗੀਆਂ ਕਿ ਗੱਲ ਛੱਡੋ। ਫਿਰ ਉਸ ਤੋਂ ਬਾਅਦ ਸਮਾਨ ਚੁੱਕਿਆ ਸੀ, ਉਸ ਤੋਂ ਬਾਅਦ ਟਿੰਡ ਫੋੜਾ ਚੱਕਿਆ ਸੀਗਾ। ਕਹਿਣ ਦਾ ਮਤਲਬ ਇਹ ਹੈ ਕਿ ਸਿਆਸੀ ਸ਼ਰੀਕੇਬਾਜ਼ੀ ਤਹਿਤ ਤਾਂ ਤੁਸੀਂ ਬਹੁਤ ਜਲਦੀ ਜਾਗ ਜਾਂਦੇ ਹੋ, ਪਰ ਜਦੋਂ ਮਤਲਬ ਆਉਂਦਾ ਤੁਹਾਡੀ ਆਪਣੀ ਵਾਰੀ ਦਾ ਤਾਂ ਤੁਸੀਂ ਚੁੱਪ ਕਰ ਜਾਂਦੇ ਹੋ। ਬੀਬੀ ਭੱਠਲ ਦੀ ਕੋਠੀ ਦਾ ਮਾਜਰਾ ਕੌਣ ਭੁੱਲਿਆ ਹੋਵੇਗਾ ਜੀ। ਤਾਂ ਜਾਂ ਤਾਂ ਰਾਜਨੀਤੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਕਿ ਜਿੱਥੇ ਵੀ ਦੁਰਵਰਤੋਂ ਕੋਈ ਕਰਦਾ, ਜਿੱਥੇ ਵੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੁੰਦੀ ਆ, ਤਾਂ ਉੱਥੇ ਤੁਹਾਡੀ ਜ਼ਮੀਰ ਜਿਹੜੀ ਆ ਉਹ ਜਾਗਣੀ ਚਾਹੀਦੀ ਆ। ਪਰ ਰੌਲਾ ਕੀ ਆ ਕਿ ਜਦੋਂ ਆਪਣੇ ਬੰਦਿਆਂ ਦੀ ਗੱਲ ਹੁੰਦੀ ਉਦੋਂ ਕੰਪੋਜ਼ ਦੀਆਂ ਗੋਲੀਆਂ ਖਾ ਕੇ ਸੌ ਜਾਂਦੀ ਆ। ਜੀ ਜੀ, ਬੜੀ ਚਲਾਕ ਹੈ ਜ਼ਮੀਰ। ਅਗਲੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਸੁਖਜਿੰਦਰ ਰੰਧਾਵਾ ਦੇ ਯੂਪੀ ਦੌਰਾ ਜਿਹੜਾ ਉਹ ਵਿਵਾਦਤ ਬਣਿਆ, ਭਾਜਪਾ ਦਾ ਹਮਲਾ। ਹਾਂਜੀ ਦੇਖੋ, ਇਹ ਤਾਂ ਕਹਿੰਦੇ ਆ ਕਿ ਮੈਂ ਸਰਕਾਰੀ ਦੌਰੇ ਤੇ ਗਿਆ ਸਾਂ, ਮੰਤਰੀ ਸਾਹਿਬ ਕਹਿੰਦੇ ਆ, ਪਰ ਉੱਥੋਂ ਦੇ ਜਿਹੜੇ ਮੰਤਰੀ ਆ ਉਹ ਕਹਿੰਦੇ ਆ ਕਿ ਅੰਸਾਰੀ ਦੀ ਫੈਮਿਲੀ ਨੂੰ ਮਿਲੇ ਆ। ਤੇ ਚੁੱਗ ਸਾਹਿਬ ਤੁਹਾਨੂੰ ਪਤਾ ਹੀ ਆ, ਉਹ ਤੇ ਫਿਰ ਗੱਲਾਂ ਗਾਹ ਦੀਆਂ ਹੀ ਆ। ਚੁੱਗ ਸਾਹਿਬ ਕਹਿੰਦੇ ਕਿ ਜਿਹੜਾ ਇਹਨਾਂ ਨੇ ਜਾ ਕੇ ਉੱਥੇ ਮਿਲਵਰਤਨ ਕੀਤਾ, ਮਿਲਣੀਆਂ ਕੀਤੀਆਂ, ਇਹ ਬਹੁਤ ਗਲਤ ਗੱਲ ਆ। ਕਾਫੀ ਜ਼ਿਆਦਾ ਉਹਨਾਂ ਨੇ ਕਹਿ ਲਓ ਕਿ ਇਹਨਾਂ ਤੇ ਨਿਸ਼ਾਨਾ ਕੱਸਿਆ। ਉਹ ਕਹਿੰਦੇ ਕਿ ਜੋ ਇਹਨਾਂ ਦੇ ਅੰਦਰ ਖਾਤੇ ਇਸ ਤਰ੍ਹਾਂ ਦੇ ਬੰਦਿਆਂ ਨਾਲ ਰਿਸ਼ਤੇ ਉਹ ਜਗਜ਼ਾਰ ਹੋ ਗਏ ਆ। ਕਾਫੀ ਕੁਛ ਉਹਨਾਂ ਨੇ ਕਿਹਾ, ਲੰਮਾ ਚੌੜਾ ਬਿਆਨ ਆ, ਪਰ ਮੇਰੇ ਖਿਆਲ ਦੇ ਨਾਲ ਆਪਾਂ ਨੂੰ ਸੰਖੇਪ ਦੇ ਵਿੱਚ ਸਮੇਟ ਲੈਣਾ ਚਾਹੀਦਾ। ਦੂਜੀ ਗੱਲ ਇਹ ਆ ਕਿ ਜਿਹੜੇ ਹੈਗੇ ਰੰਧਾਵਾ ਸਾਹਿਬ, ਉਹ ਵੀ ਇਹਨਾਂ ਬਾਰੇ ਬੋਲ ਰਹੇ, ਕਹਿੰਦੇ ਯਾਰ ਛੱਡੋ ਖੜਾ, ਹੁਣ ਅਗਾਂਹ ਉਹ ਸ਼ਬਦ ਜਿਹੜੇ ਇਸਤੇਮਾਲ ਕਰ ਰਹੇ ਤਾਂ ਆਪਾਂ ਕੀ ਉਹ ਬੋਲਣੇ ਆ। ਕਹਿਣ ਦਾ ਮਤਲਬ ਕਿ ਪੂਰਾ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਦੇ ਇਸ ਮੰਤਰੀ ਦੇ ਦਰਮਿਆਨ ਸ਼ਬਦਾਂ ਦਾ ਜਿਹੜਾ ਇੱਕ ਦੂਜੇ ਤੇ ਹਮਲਾ ਜਿਹੜਾ ਉਹ ਪੂਰਾ ਜਾਰੀ ਆ। ਅਸਲ ਦੇ ਵਿੱਚ ਕੁਛ ਦਿਨ ਪਹਿਲਾਂ ਕਹਿੰਦੇ ਆ ਕਿ ਰੰਧਾਵਾ ਸਾਹਿਬ ਗਏ ਸੀਗੇ ਲਖਨਊ, ਉੱਥੇ ਮੀਟਿੰਗ ਜਿਹੜੀ ਆ ਕੋਈ ਇਹਨਾਂ ਨੇ ਕਰਨੀ ਸੀਗੀ। ਇਹ ਕਹਿੰਦੇ ਕਿ ਮੇਰਾ ਆਫੀਸ਼ੀਅਲੀ ਵਿਜ਼ਿਟ ਸੀਗਾ, ਪਰ ਉੱਥੋਂ ਖਬਰਾਂ ਇਹ ਨਿਕਲ ਰਹੀਆਂ ਨੇ, ਜਿਵੇਂ ਉੱਥੋਂ ਦੇ ਇੱਕ ਮੰਤਰੀ ਨੇ ਵੀ ਦਾਅਵਾ ਕੀਤਾ ਵਾ, ਫੋਟੋਆਂ ਵੀ ਵਾਇਰਲ ਹੋਈਆਂ ਨੇ, ਕਿ ਇਹਨਾਂ ਨੂੰ ਜੋ ਰਿਸੀਵ ਕਰਨ ਗਏ ਲੋਕ ਸੀਗੇ ਜਾਂ ਜਿਨ੍ਹਾਂ ਨੇ ਇਹਨਾਂ ਦੀ ਪ੍ਰਾਹੁਣਾਚਾਰੀ ਕੀਤੀ ਆ, ਉਹ ਸਾਰੇ ਅੰਸਾਰੀ ਦੇ ਮਤਲਬ ਕਿ ਰਿਸ਼ਤੇਦਾਰ ਸਨ, ਨੇੜਲੇ ਸਨ। ਮੈਂ ਤੁਹਾਨੂੰ ਅੱਗੇ ਇੱਕ ਦਿਨ ਬੈਕਗਰਾਉਂਡ ਦੱਸੀ ਹੈ ਕਿ ਬਹੁਤ ਤਗੜੇ ਬੰਦੇ ਨੇ ਉਹ। ਹੋ ਸਕਦਾ ਇਹਦੇ 'ਚ ਕੋਈ ਆਪਾਂ ਉਹ ਨਹੀਂ ਕਹਿ ਸਕਦੇ ਕਿ ਕੋਈ ਝੂਠ ਵਾਲੀ ਗੱਲ ਹੋਵੇ ਜਾਂ ਕਿਸੇ ਸੱਚ 'ਤੇ ਹੀ ਆਪਾਂ ਪਹੁੰਚ ਜਾਈਏ। ਇਹ ਇਲਜ਼ਾਮ ਤਰਾਸ਼ੀ ਆ। ਹੁਣ ਇਹ ਕਹਿੰਦੇ ਆ ਕਿ ਮੈਂ ਸਰਕਾਰੀ ਦੌਰੇ 'ਤੇ ਗਿਆ ਸੀਗਾ, ਸਾਰੀ ਉਹ ਪ੍ਰਸ਼ਾਸਨ ਨੂੰ ਜਾਣਕਾਰੀ ਸੀ, ਜੋ ਕੀਤਾ ਉਹਨਾਂ ਨੇ ਕੀਤਾ, ਮੈਂ ਤਾਂ ਆਪਣੇ ਨਿੱਜੀ ਤੌਰ 'ਤੇ ਕੁਛ ਵੀ ਨਹੀਂ ਕੀਤਾ। ਪਰ ਗੱਲ ਇਹ ਆ ਕਿ ਫੋਟੋਆਂ ਤਸਵੀਰਾਂ ਜਿਹੜੀਆਂ ਨੇ ਉਹ ਕਹਾਣੀ 'ਤੇ ਕੁਛ ਕਹਿ ਰਹੀਆਂ ਨੇ, ਪਰ ਅੱਗੇ ਵੀ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਤੇ ਆਉਂਦੀਆਂ। ਚਲੋ ਹੋ ਸਕਦਾ ਇੱਥੇ ਤੇ ਰੰਧਾਵਾ ਸਾਹਿਬ ਸੱਚ ਬੋਲਦੇ ਹੋਣ, ਪਰ ਅੰਸਾਰੀ ਨੂੰ ਕਿਹੜੇ ਮੋਹ 'ਚ ਇੱਥੇ ਰੱਖਿਆ ਕਿ ਉਹਦੀ ਸਾਨੂੰ ਜ਼ਰੂਰਤ ਆ। ਹੁਣ ਤੁਸੀਂ ਇੱਕ ਦੇਖੋ, ਸ਼ੱਕ ਕਿੱਥੋਂ ਹੁੰਦਾ ਹੈ? ਸ਼ੱਕ ਗੱਲਾਂ ਤੋਂ ਹੁੰਦਾ ਜਦੋਂ ਇਹਨਾਂ ਨੂੰ ਲੱਗਿਆ ਕਿ ਅੰਸਾਰੀ ਦਾ ਮਾਮਲਾ ਢਿੱਲਾ ਪੈ ਜਾਣਾ, ਕਿਉਂਕਿ ਜਿਹੜਾ ਕੇਸ ਇੱਥੇ ਦਰਜ ਕਰੀ ਬੈਠੇ ਆ ਉਹ ਕੋਈ ਬਹੁਤਾ ਵੱਡਾ ਕੇਸ ਨਹੀਂ ਹੈਗਾ। ਕਿਉਂਕਿ ਕੱਲ੍ਹ ਨੂੰ ਸ਼ਿਕਾਇਤ ਕਰਤਾ ਬਹਿ ਜਾਵੇ ਕਿ ਹਾਂ ਭਾਈ ਮੈਂ ਤਾਂ ਸ਼ਿਕਾਇਤ ਵਾਪਸ ਲੈਣਾ ਜੀ, ਕਿਉਂਕਿ ਇੱਕ ਸਿਰਫ ਕਾਲ ਤੇ ਹੀ, ਜਿਵੇਂ ਹੁਣ ਮੰਨ ਲਓ ਮੈਂ ਸ਼ਿਕਾਇਤ ਦਰਜ ਕਰਵਾ ਦੇਵਾਂ ਕਿ ਇੱਧਰੋਂ US ਦੇ ਵਿੱਚੋਂ ਕਿਸੇ ਨੇ ਕਾਲ ਕੀਤੀ ਅਤੇ ਮੇਰੇ ਤੋਂ ਫਰੌਤੀ ਮੰਗੀ ਜਾਂ ਮੈਨੂੰ ਧਮਕਾਇਆ, ਬਸ ਕੋਈ ਐਵੀਡੈਂਸ ਨਹੀਂ, ਕੋਈ ਕੁਛ ਨਹੀਂ, ਲੈਣਾ ਨਹੀਂ ਦੇਣਾ ਨਹੀਂ, ਬਸ ਆਹੀ ਆ। ਕੱਲ੍ਹ ਨੂੰ ਉਹ ਸ਼ਿਕਾਇਤ ਖਾਰਜ ਹੋ ਜਾਂਦੀ ਆ ਅਦਾਲਤ ਵੱਲੋਂ ਜਾਂ ਕੋਈ ਸ਼ਿਕਾਇਤ ਕਰਤਾ ਬਹਿ ਜਾਂਦਾ, ਤਾਂ ਅੰਸਾਰੀ ਨੂੰ ਕੋਈ ਨਹੀਂ ਰੋਕ ਸਕਦਾ। ਤੇ ਇਹਨਾਂ ਨੇ ਕੀ ਕੀਤਾ ਕਿ ਕਈ ਸਾਲ ਪਹਿਲਾਂ ਇੱਕ ਮਜ਼ਦੂਰ ਮਰਿਆ ਸੀਗਾ ਯੂਪੀ ਦਾ, ਇੱਥੇ ਜਿਹੜਾ ਕਿਰਾਏ ਦੇ ਮਕਾਨ 'ਚ ਰਹਿੰਦਾ ਸੀ, ਜਿਹਦਾ ਪਰਿਵਾਰ ਕਹਿੰਦਾ ਸਾਡੀ ਉਹਨਾਂ ਨਾਲ ਕੀ ਦੁਸ਼ਮਣੀ ਹੈ। 6 ਸਾਲ ਪਹਿਲਾਂ ਮਰੇ ਮਜ਼ਦੂਰ ਦੇ ਕੇਸ ਦੇ ਵਿੱਚ ਅੰਸਾਰੀ ਨੂੰ ਨਾਮਜ਼ਦ ਕਰ ਦਿੱਤਾ। ਕਿੱਥੇ ਅੰਸਾਰੀ ਐਡਾ ਬਾਹੂਬਲੀ, ਕਿੱਥੇ ਮਜ਼ਦੂਰ ਪਰਿਵਾਰ ਰੋਣ ਡਿਆ। ਸੋ ਇਹ ਹਾਲਤ ਆ ਕਿ ਤੁਸੀਂ ਕਿਉਂ ਉਹਨਾਂ ਦੀ ਫੇਵਰ ਲੈ ਰਹੇ ਹੋ। ਵੱਖਰੀ ਗੱਲ ਹੈ ਕਿ ਠੀਕ ਆ ਕਿ ਜਿਹੜਾ ਕੋਈ ਬੰਦਾ ਇੱਥੇ ਕੇਸ ਦੇ ਵਿੱਚ ਨਾਮਜ਼ਦ ਆ ਉਹਨੂੰ ਤੁਸੀਂ ਉਹਨਾਂ ਕੁ ਰੱਖ ਲਓ ਜਿੰਨਾ ਕੁ ਤੁਸੀਂ ਰੱਖ ਸਕਦੇ ਹੋ, ਪਰ ਹੁਣ ਕਦੇ ਤੁਸੀਂ ਨਾਮਜ਼ਦ ਕਰ ਲੈਂਦੇ ਹੋ, ਕਦੇ ਆ ਸਾਰਾ ਪ੍ਰਪੰਚ ਜਿਹਾ ਨਜ਼ਰ ਆਉਂਦਾ। ਕੀ ਹੁਣ ਇਹਦੇ ਵਿੱਚ ਇੰਟਰਸਟ ਹੈ ਇਹਨਾਂ ਦਾ, ਕੀ ਇਹਦੇ ਵਿੱਚ ਅਸਲ ਕਹਾਣੀ ਹੈ, ਬਾਹਰ ਦੀ ਗੱਲ ਹੈ। ਪਰ ਰੌਲਾ ਇਸ ਵੇਲੇ ਅੰਦਰ ਦੀ ਗੱਲ ਜਿਹੜੀ ਨਿਕਲ ਕੇ ਆ ਰਹੀ, ਜੋ ਪ੍ਰਤੱਖ ਤੌਰ ਤੇ ਸਾਹਮਣੇ ਆ ਕਿ ਅੰਸਾਰੀ ਨੂੰ ਪੰਜਾਬ ਦੇ ਵਿੱਚ ਰੱਖਣ ਦਾ, ਹੋ ਸਕਦਾ ਸਰੋਂ ਦਾ ਸਾਗ ਸੁਗ ਅੱਛਾ ਲੱਗਦਾ ਹੋਵੇ, ਤਾਂ ਉਹ ਸਾਰਾ ਕੁਛ ਇੱਥੇ ਕਰਵਾਉਣ ਦਾ ਪੂਰਾ ਤਹਈਆ ਇਹਨਾਂ ਨੇ ਕੀਤਾ ਗਿਆ। ਜੀ
ਜੀ ਬਿਲਕੁਲ। ਅਗਲੀ ਗੱਲ ਕਰੀਏ, ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਹੁਣ ਲਾਜ਼ਮੀ ਹੋਵੇਗਾ COVID-19 ਦਾ ਟੈਸਟ। ਵੇਖ ਲਓ, COVID-19 ਨੇ ਬੜਾ ਦੁੱਖ ਦਿੱਤਾ ਆ। ਕਹਿੰਦੇ ਆ ਕਿ ਵਿਆਹ ਦੇ ਵਿੱਚ ਜੋ ਵੀ ਸ਼ਾਮਲ ਹੋਏਗਾ ਟੈਸਟ ਕਰਾ ਕੇ ਹੋਵੇ, ਤੇ ਟੈਸਟ ਜਾ ਕੇ ਚੈੱਕ ਕੌਣ ਕਰੂਗਾ? ਇਕੱਲੇ ਮੇਲ ਦੇ ਵਿੱਚ। ਤੇ ਉਹ ਜਿਹੜੇ ਸ਼ਾਮ ਨੂੰ ਟੈਸਟ ਦੇ ਕੇ ਟੈਸਟ ਮੈਚ ਖੇਡ ਰਹੇ ਹੋਣਗੇ, ਉਹਨਾਂ ਦੇ ਲਾਗੇ ਕੌਣ ਜਾਊਗਾ? ਸਹੀ ਗੱਲ। ਅਗਰ ਇਹ ਸਾਰੀਆਂ ਜਿਹੜੀਆਂ ਨੇ ਨਾ ਫਾਰਮੈਲਿਟੀਆਂ ਨੇ ਜੋ ਇਹ ਕਰੀ ਜਾਂਦੇ ਆ, ਬਿਨਾਂ ਮਾਸਕ ਵਾਹਨ ਚਲਾਉਣ ਵਾਲਿਆਂ ਤੇ ਜਾਂ ਘੁੰਮਣ ਵਾਲਿਆਂ ਤੇ, ਉੱਥੇ ਮੌਕੇ ਤੇ ਟੈਸਟ ਹੋਏਗਾ, ਜੁਰਮਾਨਾ ਲੱਗੇਗਾ, ਰੈਸਟੋਰੈਂਟ ਦੇ ਵਿੱਚ ਵਾਰ-ਵਾਰ ਚੈਕਿੰਗ ਕਰਾਂਗੇ, ਅੰਮ੍ਰਿਤਸਰ ਵਾਲੇ ਕਹਿ ਰਹੇ ਨੇ ਸਕੂਲਾਂ ਤੇ ਸਖਤਾਈ ਕਰਾਂਗੇ ਵਗੈਰਾ ਵਗੈਰਾ। ਪਰ ਗੱਲ ਤੇ ਇਹ ਹੈ ਨਾ ਕਿ ਤੁਸੀਂ ਹੁਣ ਆਹ ਗੱਲ ਆਪਾਂ ਕਰਕੇ ਹਟੇ ਆ, ਸੁਖਬੀਰ ਸਿੰਘ ਬਾਦਲ ਦੀ ਰੈਲੀ ਹੋਈ ਆ, ਕੋਈ 10-20-30 ਹਜ਼ਾਰ ਬੰਦਾ ਉੱਥੇ ਹੋਏਗਾ। ਐਗਜ਼ੈਕਟ ਗਿਣਤੀ ਤਾਂ ਮੈਂ ਦੱਸਣ ਦੇ ਵਿੱਚ ਸਮਰੱਥ ਆ, ਤੇ ਉੱਥੇ ਕਿੱਥੇ ਆ ਕਰੋਨਾ? ਮੈਨੂੰ ਦੱਸੋ। ਕੱਲ ਪਰਸੋਂ ਜਿਹੜੀਆਂ ਤੁਸੀਂ ਰੈਲੀਆਂ ਦੇਖੀਆਂ, ਇੱਕ ਮਸਤੂਆ ਨੇ ਰੈਲੀ ਸੀਗੀ ਜੀ, ਜਿਹੜੀ ਅਜਮੇਰ ਸਿੰਘ ਗਰੁੱਪ ਨੇ ਕੀਤੀ ਆ, ਤੇ ਦੂਸਰੇ ਪਾਸੇ ਜਗ੍ਹਾ ਰਾਮ ਤੀਰਥ ਦੇ ਵਿੱਚ ਸੀ, ਬਠਿੰਡੇ ਜ਼ਿਲ੍ਹੇ ਦੇ ਵਿੱਚ ਤਲਵੰਡੀ ਸਾਬੋ ਲਾਗੇ। ਤੀਸਰੀ ਜੇ ਤੁਸੀਂ ਦੇਖੋਗੇ ਤੇ ਪਟਿਆਲੇ ਦੇ ਵਿੱਚ ਮੁਲਾਜ਼ਮ ਕਰ ਰਹੇ ਸੀਗੇ। ਚੌਥਾ ਇੱਕ ਕਿਸਾਨ ਸੰਗਠਨ ਹੈ ਜਿਹੜਾ ਉਹ ਮੋਟਰਸਾਈਕਲ ਮਾਰਚ ਕੱਢ ਰਿਹਾ ਸੀਗਾ। ਬਣ ਕੀ ਰਿਹਾ? ਗੁਜਰਾਤ ਦੇ ਵਿੱਚ ਸਟੇਡੀਅਮ ਦੇ ਵਿੱਚ ਉੱਥੇ ਲੱਖ ਬੰਦਾ ਬੈਠਾ T20 ਮੈਚ ਵੇਖ ਲੈਂਦਾ। ਹੱਦ ਹੋ ਗਈ ਹੈ। ਨਾਗੇ ਸਾਧੂ ਜਿਹੜੇ ਹਰ ਕੀ ਪੌੜੀ ਦੇ ਵਿੱਚ ਟੁੱਬੀ ਲਾ ਜਾਂਦੇ ਆ। ਕਰੋਨਾ ਦਾ ਕੋਈ ਅਸਰ ਨਹੀਂ। ਬੰਗਾਲ ਦੇ ਵਿੱਚ 5-5 ਕਿਲੋਮੀਟਰ ਲੰਬਾ ਮਾਰਚ ਹੈ ਜਿਹੜਾ ਬੀਬੀ ਕਰੀ ਜਾਂਦੀ ਆ, ਕੋਈ ਕਰੋਨਾ ਨਹੀਂ ਹੈ। ਯਕਦਮ ਪੰਜਾਬ ਦੇ ਵਿੱਚ ਵੇਂਦਿਆਂ ਕਿੱਥੇ 250 ਕੇਸ 200-150 ਆਉਂਦਾ ਸੀਗਾ, ਯਕਦਮ ਹੁਣ 2000 ਤੇ ਚਲੇ ਗਏ। ਹੱਦ ਆ, ਹੈਰਾਨਗੀ ਵਾਲੀ ਗੱਲ ਆ। ਸੋ ਕਰੋਨਾ ਦਾ ਕੋਈ ਭੇਤ ਨਹੀਂ ਆਇਆ ਸਾਨੂੰ ਤਾਂ। ਹੁਣ ਡਰਾਈ ਜੇ ਜਾਂਦੇ ਆ, ਫਿਰ ਪ੍ਰਧਾਨ ਸੇਵਕ ਕਹਿੰਦਾ ਕਿ 17 ਨੂੰ ਮੈਂ ਮੁੱਖ ਮੰਤਰੀਆਂ ਦੀ ਮੀਟਿੰਗ ਸੱਦੂਗਾ। ਵੇਖੋ ਕੀ ਇਹਨਾਂ ਨੇ ਚੰਨ ਚਾੜਨਾ। ਜੀ ਜੀ ਬਿਲਕੁਲ। ਕਹਿ ਰਹੇ ਨੇ ਈਡੀ ਦੇ ਉੱਤੇ ਮਾਮਲਾ ਦਰਜ ਕਰਨ ਦੀ ਕੀਤੀ ਮੰਗ। ਹਾਂਜੀ ਦੇਖੋ, ਇਹਨਾਂ ਨੇ ਮੰਗ ਕੀਤੀ ਆ ਕਿ ਜੋ ਰੇਡ ਪਈ ਸੀਗੀ ਤਾਂ ਉਸ ਰੇਡ ਦੇ ਵਿੱਚ ਇਹਨਾਂ ਨੇ ਕਰੋਨਾ ਵਾਲਾ ਪ੍ਰੋਟੋਕਾਲ ਫੋਲੋ ਨਹੀਂ ਕੀਤਾ। ਕਿੰਨੀ ਹਾਸੇ ਵਾਲੀ ਗੱਲ ਹੈ, ਗੱਲ ਵੀ ਨਹੀਂ ਪੂਰੀ ਕਰ ਸਕਿਆ, ਹਾਸਾ ਪਹਿਲਾਂ ਆ ਗਿਆ ਕਿ ਹੱਦ ਆਪਾਂ ਕਿਹੜਾ ਪ੍ਰੋਟੋਕਾਲ ਪੂਰਾ ਕਰਦੇ ਆ। ਮਾਫ ਕਰਨਾ, ਜਦੋਂ ਨਵਰੀਤ ਸਿੰਘ ਵਾਲਾ ਰੋਸ ਮਾਰਚ ਕੱਢਿਆ ਉਦੋਂ ਕਿਹੜਾ ਪ੍ਰੋਟੋਕਾਲ ਤਾਂ ਸਾਰੇ ਇੰਡੀਆ 'ਚ ਫਿਰ ਫੋਲੋ ਕਰਨਾ ਪਏਗਾ ਨਾ ਤੁਹਾਨੂੰ। ਜਿਹੜੇ ਅਸੀਂ ਉੱਥੇ ਬੰਦੇ ਆਪਣੇ ਬਾਬੇ ਬਿਠਾਏ, ਉਹਨਾਂ ਵਿਚਾਰਿਆਂ ਦਾ ਕਿਹੜਾ ਪ੍ਰੋਟੋਕਾਲ, ਉੱਥੇ ਕਿਹੜਾ ਸੈਨੀਟਾਈਜ਼ਰ ਇਸਤੇਮਾਲ ਕਰਦੇ ਨੇ। ਇੱਕ ਟਰਾਲੀ ਦੇ ਵਿੱਚ 10-10, 20-20 ਜਾਣੇ ਖਹਿਰਾ ਸਾਹਿਬ ਪਏ ਹੁੰਦੇ, ਕਿਹੜਾ ਪ੍ਰੋਟੋਕਾਲ ਆ। ਹੁਣ ਪ੍ਰੋਟੋਕਾਲ ਚੇਤਾ ਆ ਗਿਆ ਕਿ ਮੁਕੱਦਮਾ ਦਰਜ ਕਰੋ। ਇਹਨਾਂ ਦਾ ਮੁਕੱਦਮਾ ਤੇ ਦਰਜ ਨਹੀਂ ਜੇ ਹੋਇਆ, ਪਰ ਵਧਾਈ ਆ ਮਿਲ ਗਈ ਆ ਨਵੀਂ ਕਿ ਹੁਣ ਖਬਰ ਆ ਰਹੀ ਹੈ ਇਹਨਾਂ ਨੂੰ 17 ਤਰੀਕ ਵਾਸਤੇ ਤਲਬ ਕਰ ਲਿਆ, ਇਹਨਾਂ ਦੇ ਸੁਪੁੱਤਰ ਨੂੰ ਵੀ ਤੇ ਇਹਨਾਂ ਦੇ PA ਨੂੰ ਵੀ। ਬਾਕੀ ਤਾਂ ਸਰ ਕਹਾਣੀ ਤੁਹਾਨੂੰ ਪਤਾ ਹੀ ਹੈ, ਮਾਜਰਾ ਤੁਹਾਨੂੰ ਸਭ ਪਤਾ ਹੀ ਹੈ ਕਿ ਕਿਸ ਤਰ੍ਹਾਂ ਰੇਡ ਹੋਈ ਸੀ। ਔਰ ਰੇਡ ਦੇ ਪਿੱਛੇ ਵੀ ਮੈਂ ਸਮਝਦਾ ਕਿ ਕੁਛ ਨਾ ਕੁਛ ਤੇ ਹੈ। ਇਹ ਜਦੋਂ ਸੈਂਟਰਲ ਏਜੰਸੀਆਂ ਐਕਟਿਵ ਹੁੰਦੀਆਂ ਤਾਂ ਬਹੁਤ ਕਾਰਨ ਹੁੰਦੇ ਉਹਦੇ ਪਿੱਛੇ। ਕਾਰਨ ਕੋਈ ਸੱਚ ਦਾ, ਕੋਈ ਕੱਚ ਦਾ, ਕੋਈ ਪੱਕ ਦਾ, ਕੋਈ ਤੱਕ ਦਾ, ਕੋਈ ਸ਼ੱਕ ਦਾ, ਹੁੰਦਾ ਹੀ ਹੁੰਦਾ। ਸਭ ਕੁਛ ਇੱਦਾਂ ਹੀ ਚੱਲਦਾ। ਪਰ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਹੁਣ ਇਹਨਾਂ ਨੂੰ ਤਲਬ ਕਰ ਲਿਆ ਗਿਆ, 17 ਤਰੀਕ ਨੂੰ ਇਹਨਾਂ ਨੇ ਪੇਸ਼ ਹੋਣਾ। ਦੇਖਦੇ ਪੇਸ਼ ਹੁੰਦੇ ਆ ਜਾਂ ਨਹੀਂ। ਪਰ ਪ੍ਰੋਟੋਕਾਲ ਵਾਲਾ ਇਹ ਤੇ ਬਿਲਕੁਲ ਮੈਂ ਕਹੂੰਗਾ ਕਿ ਸਾਡਾ ਡਬਲ ਸਟੈਂਡਰਡ ਆ। ਤੇ ਹੁਣ ਤੁਹਾਡੇ ਘਰੇ ਆਏ ਉਹ ਕੋਈ ਇਹਨਾਂ ਦਾ ਸਟਾਫ ਦਾ ਕੋਈ ਬੰਦਾ ਜਾਂ ਪਤਾ ਨਹੀਂ ਸਿਕਿਉਰਿਟੀ ਦਾ ਬੰਦਾ, ਉਹ ਨਿਕਲਿਆ ਪੋਜ਼ਿਟਿਵ ਆ ਕਿ ਤੁਹਾਡੇ ਕਰਕੇ ਹੋਇਆ। ਤਾਂ ਇਹ ਤਾਂ ਇੱਕ ਦਾ ਪੇਚ ਆ। ਖਹਿਰਾ ਸਾਹਿਬ ਵਿਧਾਨਕਾਰ ਨੇ ਜੋ ਕਾਰਵਾਈ ਹੋਈ ਆ, ਸਭ ਨੇ ਨਿੰਦਿਆ ਕੀਤੀ ਹੈ ਕਿ ਨਹੀਂ, ਚੱਲਦੇ ਸੈਸ਼ਨ ਦੇ ਵਿੱਚ ਐਸੀ ਕਾਰਵਾਈ ਸੈਂਟਰਲ ਏਜੰਸੀਆਂ ਵੱਲੋਂ ਨਹੀਂ ਸੀ ਕੀਤੀ ਜਾਣੀ ਚਾਹੀਦੀ। ਉਹਨਾਂ ਨੂੰ ਸਦਨ ਦੇ ਵਿੱਚ ਵੀ ਨਹੀਂ ਜਾਣ ਦਿੱਤਾ ਗਿਆ। ਪਰ ਜਿੱਥੋਂ ਤੱਕ ਕਰੋਨਾ ਪ੍ਰੋਟੋਕਾਲ ਦੀ ਗੱਲ ਹੈ, ਕਿਹੜਾ ਪ੍ਰੋਟੋਕਾਲ ਆ? ਤੁਸੀਂ ਅੱਜ ਹੀ ਦੇਖ ਲਓ, ਹੁਣ ਆ ਗਏ ਆ ਮੈਦਾਨ ਦੇ ਵਿੱਚ ਆਮ ਆਦਮੀ ਪਾਰਟੀ ਵਾਲੇ, ਇਹਨਾਂ ਨੇ ਵੀ ਕਰਨੀਆਂ ਰੈਲੀਆਂ, ਇਹ ਵੀ ਕਰਨ ਜਾ ਰਹੇ ਆ, ਹੋਰ ਵੀ ਚੱਲ ਰਹੀਆਂ ਕਿਸਾਨਾਂ ਦੀਆਂ ਰੈਲੀਆਂ। ਕਿਹੜਾ ਪ੍ਰੋਟੋਕਾਲ ਆ? ਜੀ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਜੀ ਅਗਲੀ ਵਾਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।